ਮਾਣਖੀ ਪੁੱਤ ਪੰਜਾਬ ਦਾ ਮੈਨੂੰ ਗੋਡਿਆਂ ਤੱਕ ਝਨਾ, ਮੈਨੂੰ ਗਿੱਟੇ ਗਿੱਟੇ ਰਾਵੀਆਂ ਮੇਰਾ ਸਤਲੁਜ ਜਪਦਾ ਨਾਂ, ਤੇ ਮੈਨੂੰ ਸਾਰੀ ਦੁਨੀਆ ਜਾਣਦੀ ਮੇਰਾ ਦੁੱਲਾ ਭੱਟੀ ਨਾਂ। ਜਾ ਵਿੱਚ ਲਾਹੌਰੇ ਵੇਖ ਲੈ ਮੁਗਲਾਂ ਦੇ ਰੰਗ ਮਹੱਲ, ਨਾ ਲਈਏ ਦੁੱਲੇ ਰਾਠ ਦਾ ਉਹ ਅੱਜ ਵੀ ਜਾਂਦੇ ਹੱਲ। ਅਸੀਂ ਨਾਭੀ ਨਾਗੂ ਮੰਨਿਆ, ਅਸੀਂ ਬਲਕਾਰੋਂ ਬਲਕਾਰ, ਨਹੀਂ ਮੱਥਾ ਟੇਕਣ ਜਾਣਦੇ ਕਿਸੇ ਅਕਬਰ ਦੇ ਦਰਬਾਰ, ਨਹੀਂ ਮੱਥਾ ਟੇਕਣ ਜਾਣਦੇ ਕਿਸੇ ਅਕਬਰ ਦੇ ਦਰਬਾਰ। ਸਿਆਣੇ ਕਹਿੰਦੇ ਨੇ ਕਿ ਪੋਹ ਰਿੱਧੀ ਤੇ ਮਾਘ ਖਾਧੀ ਲੋਹੜੀ, ਦੁੱਲੇ ਭੱਟੀ ਦੀ ਲੋਹੜੀ। ਕਿ ਪੋਹ 'ਚ ਲੋਕ ਪਕਾਉਂਦੇ ਰਾਤ, 14 ਜਨਵਰੀ ਨੂੰ ਅੱਗੋਂ ਮਾਘ ਚੜ੍ਹ ਜਾਣਾ, ਅੱਜ 13 ਹੈ ਤੇ ਮਾਘ ਦਾ ਮਹੀਨਾ ਸ਼ੁਰੂ ਹੋਣਾ ਤੇ ਪੋਹ ਮੁੱਕਣ ਤੇ ਲੋਹੜੀ ਦੁੱਲੇ ਭੱਟੀ ਦੇ ਨਾਂ ਤੇ ਜਿਹੜੀ ਲੋਹੜੀ ਮਨਾਈ ਜਾਂਦੀ ਹੈ। ਅੱਜ ਉਹ ਦਿਨ ਹੈ। ਲਹਿੰਦੇ ਪੰਜਾਬ ਦੇ ਵਿੱਚ ਮੈਂ ਖੜਾ। ਅੱਜ ਆਪਾਂ ਪਿੰਡ ਦੇ ਵਿੱਚ ਫਿਰ ਕੇ ਤੇ ਸਿਆਣੇ ਤੋਂ ਸਿਆਣੇ ਬੰਦੇ ਕੋਲੋਂ ਵੀ ਆਪਾਂ ਇਹ ਪੁੱਛਣਾ ਵੀ ਅੱਜ ਦਿਨ ਕਿਹੜਾ, ਤੇ ਜਵਾਕ ਤੋਂ ਜਵਾਕ ਕੋਲੋਂ ਵੀ ਪੁੱਛਣਾ ਆਪਾਂ ਕਿ ਅੱਜ ਦਿਨ ਕਿਹੜਾ, ਕਿਉਂਕਿ ਜਵਾਕ ਲੋਹੜੀ ਮੰਗਦੇ ਹੁੰਦੇ ਸੀ ਕਿ ਦੇ ਮਾਈ ਪਾਥੀ ਤੇਰਾ ਪੁੱਤ ਚੜ੍ਹੇਗਾ ਹਾਥੀ, ਕਿ ਦੇ ਮਾਈ ਲੋਹੜੀ ਤੇਰਾ ਪੁੱਤ ਚੜ੍ਹੇਗਾ ਘੋੜੀ, ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ ਦੁੱਲੇ ਭੱਟੀ ਵਾਲਾ। ਇਹ ਜਵਾਕਾਂ ਦੀ ਲੋਹੜੀ, ਜਵਾਕ ਘਰ ਘਰ ਫਿਰ ਕੇ ਤੇ ਮੰਗਦੇ ਹੁੰਦੇ ਸੀ ਲੋਹੜੀ। ਮੇਰੇ ਕੋਲੋਂ ਮੈਨੂੰ ਮੈਸੇਜ ਆਏ ਨੇ ਫੋਨ ਤੇ, ਮੈਂ ਤੁਹਾਨੂੰ ਹੁਣੇ ਸੁਣਾਉਣਾ। ਚੜ੍ਹਦੇ ਪੰਜਾਬ ਵੱਲੋਂ ਉੱਥੋਂ ਬਹੁਤ ਸਾਰੇ ਵੀਰਾਂ ਨੇ ਵਿਸ਼ ਕੀਤਾ, ਇੰਸਟਾਗ੍ਰਾਮ ਤੇ ਕੀਤਾ, ਫੇਸਬੁੱਕ ਤੇ ਕੀਤਾ, ਔਰ ਵਟਸਐਪ ਤੇ ਬੜਿਆਂ ਨੇ ਮੈਸੇਜ ਕੀਤੇ। ਇੱਕ ਦੋ ਮੈਸੇਜ ਮੇਰੇ ਕੋਲ ਨੇ, ਮੈਂ ਤੁਹਾਨੂੰ ਸੁਣਾ ਵੀ ਦਿੰਦਾ। ਆ ਭਾਜੀ ਆਪਣਾ ਮਨਜੀਤ ਰਾਜਪੁਰਾ, ਉਹਨਾਂ ਕੀਤਾ, ਸੁਣੋ। ਕੀ ਹਾਲ ਨੇ ਬਾਈ? ਸਲਾਮ, ਸਤਿ ਸ੍ਰੀ ਅਕਾਲ। ਯਾਰ ਮੈਂ ਫੋਨ ਕਰ ਰਿਹਾ ਸੀ ਬਾਈ, ਤੂੰ ਚੱਕਿਆ ਹੀ ਨਹੀਂ। ਲੋਹੜੀ ਮਨਾ ਰਹੇ ਆ, ਜਸ਼ਨ ਬਾਬੇ ਦੁੱਲੇ ਭੱਟੀ ਨੂੰ ਯਾਦ ਕਰ ਰਹੇ ਆ। ਇੱਧਰ ਚੜ੍ਹਦੇ ਪੰਜਾਬ 'ਚ ਅੱਜ ਮੇਲੇ ਲੱਗ ਰਹੇ ਆ, ਅੱਜ ਮੇਲੇ ਲੱਗ ਰਹੇ ਆ। ਗਲੀਆਂ 'ਚ ਨਿਆਣੇ ਗਾਉਂਦੇ ਫਿਰਦੇ ਆ, ਸੁੰਦਰ ਮੁੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ, ਦੁੱਲਾ ਭੱਟੀ ਵਾਲਾ ਹੋ, ਦੁੱਲੇ ਦੀ ਧੀ ਵਿਆਹੀ ਹੋ, ਸ਼ੇਰ ਸ਼ੱਕਰ ਪਾਈ ਹੋ, ਕੁੜੀ ਦਾ ਸੱਲੂ ਪੱਟਾ, ਕੁੜੀ ਦਾ ਜੀਵੇ ਚਾਚਾ, ਦੇ ਮਾਈ ਪਾਥੀ ਤੇਰਾ ਪੁੱਤ ਚੜ੍ਹੇਗਾ ਹਾਥੀ, ਦੇ ਮਾਈ ਲੋਹੜੀ। ਇਸੇ ਤਰ੍ਹਾਂ ਹੋਰ ਲੋਕਾਂ ਨੇ ਮੈਨੂੰ ਵਿਸ਼ ਕੀਤਾ, ਔਰ ਟਵਿੱਟਰ ਦੇ ਉੱਤੇ, ਐਕਸ ਦੇ ਉੱਤੇ ਵੀ ਤਕਰੀਬਨ ਟਰੈਂਡ ਚੱਲ ਰਿਹਾ ਲੋਹੜੀ ਦਾ। ਔਰ ਇੱਕ ਮੈਂ ਵੀਡੀਓ ਵੇਖ ਰਿਹਾ ਸੀ, ਤੁਸੀਂ ਵੇਖੋ ਕਿ ਬੰਦੇ ਨੇ ਇੱਕ ਗੱਡੀ ਜੀਪ ਜਿਹੜੀ ਆ ਪੂਰੀ ਸ਼ਿੰਗਾਰੀ ਹੈ ਲੋਹੜੀ ਵਾਸਤੇ, ਤੇ ਉੱਤੇ ਸਪੀਕਰ ਬੰਨ੍ਹ ਕੇ ਉਹਨੇ ਲਾਇਆ ਹੋਇਆ ਕਿ ਉਸ ਪਾਸੇ ਇਹ ਤਿਉਹਾਰ ਲੋਹੜੀ ਦਾ ਹੋਵੇ ਜਾਂ ਵਿਸਾਖੀ ਦਾ ਹੋਵੇ, ਇਹਨੂੰ ਬੜੀ ਹੀ ਮਾਨਤਾ ਦਿੱਤੀ ਜਾਂਦੀ ਹੈ। ਨਿਕਲਾਂਗੇ ਪਿੰਡ ਦੇ ਵਿੱਚ, ਸਰਵੇ ਕਰਾਂਗੇ, ਜਵਾਕਾਂ ਨੂੰ ਵੀ ਪੁੱਛਾਂਗੇ ਤੇ ਬਜ਼ੁਰਗਾਂ ਨੂੰ ਵੀ ਪੁੱਛਾਂਗੇ ਤੇ ਮਿਡਲ ਏਜ ਦੇ ਬੰਦਿਆਂ ਨੂੰ ਵੀ ਪੁੱਛਾਂਗੇ ਤੇ ਨੌਜਵਾਨਾਂ ਨੂੰ ਵੀ ਪੁੱਛਾਂਗੇ। ਮੰਨਿਆ ਚੱਲ ਚਲੀਏ ਪਿੰਡ ਦੇ ਵਿੱਚ, ਚੱਲ ਸਾਡੇ ਨਾਲ ਤੇ ਬਾਬਿਆਂ ਨੂੰ ਪੁੱਛ ਕੇ। ਆਪਣਾ ਬਾਬਾ ਕਿੱਥੇ? ਪਹਿਲਾਂ ਤਾਂ ਆਪਣੇ ਬਾਬੇ ਤੋਂ ਸਟਾਰਟ ਕਰੀਏ ਨਾ, ਪਹਿਲਾਂ ਤਾਂ ਆਪਣੇ ਬਾਬੇ ਤੋਂ ਸਟਾਰਟ ਕਰਨੇ ਲਗਾ ਆ ਜਾ। ਹਾਂ ਬਾਬਾ ਕਾਲਾ ਕਿੱਥੇ? ਉਹ ਮਰੱਬੇ। ਚਲੋ ਅੱਜ ਨਿਕਲਣੇ ਨਾ ਪਤਾ ਲੱਗ ਜਾਂਦਾ। ਸਾਡਾ ਮਕਸਦ ਹੈਗਾ ਚੋਰ ਸਾਹਿਬ ਪੰਜਾਬੀ ਕਲਚਰ, ਪੰਜਾਬੀ ਤਿਉਹਾਰ, ਪੰਜਾਬੀ ਬੋਲੀ ਦਾ ਰਿਵਾਈਵਲ ਕਿਸੇ ਹੱਦ ਤੱਕ ਵੀ ਹੋ ਜਾ ਸਾਡੇ ਕੋਲੋਂ, ਜਿੰਨਾ ਅਸੀਂ ਆਪਣੇ ਜੀਵਨ 'ਚ ਆਪਣੀ ਹਯਾਤੀ 'ਚ ਕਰ ਸਕੀਏ, ਕੋਸ਼ਿਸ਼ ਕਰਨੀ ਅਸੀਂ ਕਰਨਾ। ਸਾਡੇ ਰੌਲਾ ਪਾਉਣ ਨਾਲ ਅੱਜ ਤੱਕ ਤੁਸੀਂ ਵੇਖੋ ਕਿ ਪੰਜਾਬੀ ਕਿਤੇ ਨਾ ਕਿਤੇ ਕਾਲਜਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ ਲਾਗੂ ਹੋ ਰਹੀ ਹੈ ਤੇ ਨੌਜਵਾਨੀ ਵੀ ਪੰਜਾਬੀ ਬੋਲ ਰਹੀ ਹੈ, ਕੰਟੈਂਟ ਕ੍ਰੀਏਟ ਕੀਤਾ ਜਾ ਰਿਹਾ ਪੰਜਾਬੀ ਦੇ ਵਿੱਚ। ਲੇਕਿਨ ਗੱਲ ਤਿਉਹਾਰਾਂ ਦੀ ਹੈ, ਇਹਨਾਂ 'ਤੇ ਵੀ ਅਸੀਂ ਜ਼ਰੂਰ ਇਹ ਕੰਮ ਕਰਨਾ ਇਨਸ਼ਾਅੱਲਾ, ਤੇ ਕਰ ਰਹੇ ਹਾਂ। ਬਾਬਾ ਜੀ ਸਾਡੇ ਆ ਗਏ ਨੇ, ਬਾਬਾ ਜੀ ਦੇ ਕੋਲੋਂ ਪੁੱਛਦੇ ਹਾਂ ਜਾ ਕੇ, ਤੇ ਬਾਬਾ ਜੀ ਦੱਸਣਗੇ ਜ਼ਰੂਰ। ਬਾਬਾ ਜੀ ਨੂੰ ਪਤਾ ਹੋਣਾ, ਲੇਕਿਨ ਸੈਲੀਬ੍ਰੇਟ ਨਹੀਂ ਹੋ ਰਹੀ। ਕੋਈ ਬੰਦਾ, ਕੋਈ ਜਵਾਕ ਤੁਹਾਨੂੰ ਇੱਥੇ ਦਿਖਦਾ, ਤੁਹਾਨੂੰ ਇੱਥੇ ਲੋਹੜੀ ਮੰਗਦਾ ਜਵਾਕ ਦਿਖਦਾ ਨਹੀਂ ਹੋਊਗਾ। ਤੇ ਬਾਬਾ ਜੀ ਆਇਓ, ਬਾਬਾ ਜੀ ਉਹ ਖਲੋਤੇ ਹੋਏ ਨੇ, ਆਇਓ। ਚਕੋਰਾਂ ਵੇਖੋ ਬੜੀਆਂ ਸੋਹਣੀਆਂ ਨੇ ਚੋਰ ਸਾਹਿਬ ਸਾਡੇ ਕੋਲ, ਇਹਨਾਂ ਦੇ ਆਂਡੇ ਬੜੇ ਸਵਾਦੀ ਹੁੰਦੇ ਨੇ। ਇੱਧਰ ਆ ਜਿਹੜਾ ਬੋਰਡ ਲੱਗਾ ਨਾ, ਬੜੇ ਬੰਦੇ ਮੇਰੇ ਕੋਲ ਪੁੱਛਦੇ ਹੁੰਦੇ ਨੇ ਕਿ ਯਾਰ ਇਹ ਬੋਰਡ ਕੀ ਲਿਖਿਆ ਹੋਇਆ, ਕਿਉਂਕਿ ਫੋਟੋਆਂ ਵੀਡੀਓ ਆਉਂਦੀਆਂ ਨੇ। ਇਹ ਲਿਖਿਆ ਉੱਤੇ ਹੰਜਰਾ ਫਾਰਮ ਹਾਊਸ, ਥੱਲੇ ਲਿਖਿਆ ਮੇਰੇ ਤਾਏ ਦੇ ਮੁੰਡੇ ਦਾ ਨਾਂ ਚੌਧਰੀ ਆਫਤਾਬ ਹੰਜਰਾ, ਥੱਲੇ ਮੇਰਾ ਲਿਖਿਆ ਚੌਧਰੀ ਜ਼ੇਬੀ ਹੰਜਰਾ, ਥੱਲੇ ਮੇਰੇ ਪਤਰੇਰਾ ਮਸੇਰਾ ਦਾ ਨਾਂ ਚੌਧਰੀ ਤਮੂਰ, ਚੌਧਰੀ ਸ਼ਫਕਤ, ਇਹ ਸਾਰਾ ਇਹ ਲਿਖਿਆ ਹੋਇਆ ਵੇ। ਤੇ ਬਾਬਾ ਜੀ ਸੁਣਾਓ ਕੀ ਹਾਲ ਚਾਲ? ਮਾਸ਼ਾਅੱਲਾ ਠੀਕ ਹੋ? ਮੈਂ ਗਿਆ ਸਾਂ ਜੀ ਇਸਲਾਮਾਬਾਦ। ਇੱਕ ਕੁਰਸੀ ਹੋਰ ਲਿਆ ਪੁੱਤਰ, ਇੱਕ ਹੋਰ ਲਿਆ ਕੁਰਸੀ। ਮੈਂ ਗਿਆ ਸੀ ਇਸਲਾਮਾਬਾਦ, ਮੈਨੂੰ ਦਿੱਤਾ ਸੁਨੇਹਾ ਮੰਨੇ ਨੇ ਵੀ ਉਹ ਆਪਣੇ ਪੀਰਾਂ ਦਾ ਪੁੱਛਣਾ ਉੱਧਰ ਪਿੰਡ ਹਿਸਾਰ ਦੇ ਕੋਲੇ। ਦੱਸਿਆ ਸੀ ਬਾਬੇ ਕਾਲੇ ਨੇ ਵੀ। ਪਿੰਡ ਕਿਹੜਾ ਸੀ ਜੀ ਉਹ? ਪਿੰਡ ਜੀ ਆਪਣਾ ਗੱਲ ਵੀ ਨਾ ਮੁਹੰਮਦਪੁਰ।
ਮਾਮਦਪੁਰ, ਹਾਂ ਮਾਮਦਪੁਰ ਹਾਂਜੀ ਵੀ ਆਪਣੇ ਪੀਰ ਨੇ ਉੱਥੇ। ਹਾਂਜੀ ਉੱਥੇ ਬਾਬੇ ਦਾ ਡੇਰਾ ਸੀਗਾ। ਹਾਂਜੀ ਹਾਂਜੀ ਅੱਛਾ ਬਾਬਾ ਮਾਸ਼ਾਅੱਲਾ ਉਮਰ ਹੋ ਗਈ ਹੋਣੀ 70 ਦੇ ਨੇੜੇ ਮੇਰੀ ਹਾਂ। ਬਿਲਕੁਲ ਆ ਗਈ ਸਮਝ। ਅੱਜ 13 ਜਨਵਰੀ ਹੈ ਅੱਜ 13 ਜਨਵਰੀ ਤੇ ਸਵੇਰੇ ਮਾਘ ਚੜ ਜਾਣਾ, ਅੱਜ ਪੋਹ ਮੁੱਕ ਚੱਲਿਆ। ਚਲੋ ਅੱਜ ਦਾ ਜਿਹੜਾ ਦਿਨ ਹੈ ਲੋਹੜੀ ਦਾ, ਆਹ, ਜਿਹੜੀ ਲੋਹੜੀ ਆਪਾਂ ਮਨਾਉਂਦੇ ਹੁੰਦੇ ਸੀ। ਹਾਂ ਜੀ, ਆਪਾਂ ਤੁਹਾਨੂੰ ਨਹੀਂ ਯਾਦ ਮਨਾਉਂਦੇ ਹੁੰਦੇ, ਆਪਾਂ ਨਹੀਂ ਮਨਾਉਂਦੇ ਹੁੰਦੇ ਹਾਂ। ਸੀ। ਨਹੀਂ ਦੂਸਰੀਆਂ ਕੌਮਾਂ ਮਨਾਉਂਦੀਆਂ। ਆਪ ਲੋਹੜੀ ਆਪਣੀ ਨਹੀਂ, ਨਹੀਂ ਲੋਹੜੀ ਕਿਹਨਾਂ ਦੀ ਏ? ਸਿੱਖਾਂ ਦੀ ਦਾ। ਸਿੱਖਾਂ ਦੀ ਏ। ਅੱਛਾ ਮਤਲਬ ਇਹ ਲੋਹੜੀ ਦਾ ਦੁੱਲੇ ਭੱਟੀ ਦੇ ਨਾਂ ਲਾਈ ਗਈ, ਦੁੱਲੇ ਭੱਟੀ ਦੇ ਨਾਂ ਤੇ, ਪਰ ਸਿੱਖਾਂ ਦੀ ਕਿਵੇਂ ਹੋ ਗਈ ਜੀ? ਦੁੱਲਾ ਭੱਟੀ ਦਾ ਮੁਸਲਮਾਨ ਸੀ। ਇਹ ਨਸਲੇ ਹੁਣ ਤੂੰ ਮੈਂ ਸ਼ਹਿਰੀ ਤੇ ਜੱਟ, ਹਾਂਜੀ ਆਪਾਂ ਹੁਣ ਚਾਰੇ ਇੱਕੋ ਜਿਹੇ ਆ। ਹਾਂਜੀ ਆ ਗਈ ਸਮਝ। ਹਾਂਜੀ ਨਾ ਤੇ ਜੱਟ 'ਚ ਫਰਕ ਰਿਹਾ ਤੇ ਨਾ ਸ਼ਹਿਰੀ 'ਚ, ਨਾ ਤੇਰੇ 'ਚ ਤੇ ਨਾ ਮੇਰੇ 'ਚ। ਆ ਗਈ ਸਮਝ। ਹੂੰ, ਇਹ ਜਿੱਥੇ ਜਿੱਥੇ ਬੈਠੇ ਸੀ ਨਾ ਰਲ ਕੇ, ਹਾਂ ਹਾਂ ਆ ਗਈ ਸਮਝ। ਉੱਥੇ ਉੱਥੇ ਕੋਈ ਗੋਜਾ ਮੋਜਾ ਨਹੀਂ ਸੀ। ਠੀਕ ਹੈ ਬਸ। ਹਾਂ ਹਾਂ ਆ ਗਏ ਜਿਹੜੇ ਸਨ ਮਿਸਾਲ ਵੀ ਜਿੱਥੇ ਕਿ ਸਿੱਖਾਂ ਦਾ ਵਾਧਾ ਘਾਟਾ ਜਾਂ ਹਿੰਦੂਆਂ ਦਾ, ਹਾਂਜੀ, ਉਹ ਮੁਸਲਮਾਨ ਵੀ ਉਹਨਾਂ ਨਾਲ ਹੀ ਰਲੇ ਹੋਏ ਸਨ। ਰਲੇ ਸਨ। ਉਹਨੇ ਅੱਛਾ ਇਹ ਪਾਕਿਸਤਾਨ ਬਣਨ ਤੋਂ ਬਾਬਾ ਜਦੋਂ ਬਣਿਆ ਪੁਰਾਣੇ ਚਲੋ ਟਾਈਮ ਦੇ ਵਿੱਚ, ਉਦੋਂ ਇੱਥੇ ਲੋਕ ਮਨਾਉਂਦੇ ਸਨ ਲੋਹੜੀ ਕਿ ਨਹੀਂ? ਮਨਾਉਂਦੇ ਸਾਡੇ ਹੁੰਦੇ ਇੱਥੇ ਮਨਾਈ ਲੋਹੜੀ ਲੋਕਾਂ ਨੇ। ਤੇ ਇਹ ਫਿਰ ਸਿੱਖਾਂ ਦੀ ਤਾਂ ਨਹੀਂ ਨਾ ਬਣਦੀ ਲੋਹੜੀ, ਤੇ ਪੰਜਾਬੀਆਂ ਦੀ ਲੋਹੜੀ। ਤੈਨੂੰ ਤੇ ਮੈਂ ਇਹ ਪੜ੍ਹਿਆ ਲੋਹੜੀ ਬਾਰੇ ਬਾਬਾ ਕਿ ਲੋਹੜੀ ਜਿਹੜੀ ਨਾ ਇੱਕ ਕਮਾਨ ਦੀ ਖੁਸ਼ੀ 'ਚ ਹੁੰਦੀ, ਸਿਆਲਾਂ ਦੀ ਫਸਲ ਦੀ ਖੁਸ਼ੀ 'ਚ, ਦੂਜੇ ਦੁੱਲੇ ਭੱਟੀ ਦੇ ਨਾਂ ਤੇ। ਮੇਰਾ ਮਸਲਾ ਵੀ ਪੰਜਾਬ 'ਚ ਤਾਂ ਹੋ ਗਈ। ਹਾਂਜੀ ਪੰਜਾਬ ਹੁਣ ਪੰਜਾਬੀ ਬੋਲਦੇ ਪਏ ਆ ਹਾਂਜੀ ਤੇ ਪੰਜਾਬ ਹੀ ਹੋਇਆ ਨਾ ਇਹ। ਹਾਂਜੀ ਹਾਂਜੀ ਇਹ ਲੋਹੜੀ ਜਿਹੜੀ ਹੈ ਇਹ ਬੱਚਿਆਂ ਦੀ ਹੈ, ਜਵਾਕਾਂ ਦੀ ਹੈ। ਜਵਾਕ ਲੋਹੜੀ ਮੰਗਦੇ ਹੁੰਦੇ ਸੀ, ਜਿਵੇਂ ਮੈਂ ਪਹਿਲੇ ਤੁਹਾਨੂੰ 2 ਅੱਖਰ ਪੜ੍ਹ ਕੇ ਦੱਸੇ ਨੇ। ਹੁਣ ਇਹਨਾਂ ਨੂੰ ਜਵਾਕਾਂ ਨੂੰ ਪੁੱਛਨੇ ਆ, ਤੁਹਾਨੂੰ ਲੋਹੜੀ ਦਾ ਪਤਾ? ਨਹੀਂ ਹੈਂ ਨਹੀਂ ਪਤਾ? ਕਿਤਾਬਾਂ 'ਚ ਪੜ੍ਹੀ? ਨਹੀਂ ਸਕੂਲਾਂ 'ਚ ਕਿਤੇ ਮਾਸਟਰਾਂ ਨੇ ਦੱਸਿਆ ਹੋਵੇ? ਨਹੀਂ ਘਰੋਂ ਕਿਸੇ ਨੇ ਦੱਸਿਆ ਹੋਵੇ? ਕਿਸੇ ਨੂੰ ਨਹੀਂ ਪਤਾ, ਬਿਲਕੁਲ ਵੀ ਨਹੀਂ ਪਤਾ ਲੋਹੜੀ ਬਾਰੇ, ਨਹੀਂ ਪਤਾ ਬਿਲਕੁਲ। ਈਦ ਦਾ ਪਤਾ, ਹਾਂ ਸਾਰਾ ਪਤਾ, ਸ਼ਬਰਾਤ ਦਾ ਵੀ ਪਤਾ, ਲੋਹੜੀ ਦਾ ਨਹੀਂ ਪਤਾ। ਤੇ ਪੰਜਾਬ ਦਾ ਪਤਾ? ਹਾਂਜੀ ਪੰਜਾਬੀ ਬੋਲੀ, ਹਾਂਜੀ ਮੈਂ ਕਿਹੜੀ ਬੋਲੀ ਬੋਲ ਰਿਹਾ? ਪੰਜਾਬੀ ਇਹ ਸਾਡੀ ਕਿਹੜੀ ਜ਼ੁਬਾਨ ਹੈ? ਪੰਜਾਬੀ ਸਾਡੀ ਕਿਹੜੀ ਜ਼ੁਬਾਨ? ਸਾਡੀ ਕੀ ਜ਼ੁਬਾਨ, ਕੀ ਕਹਿੰਦੇ ਨੇ ਪੰਜਾਬੀ ਨੂੰ? ਪੰਜਾਬੀ ਨਹੀਂ ਲੋੜੀ ਨਹੀਂ, ਲੋਹੜੀ ਵੀ ਨਹੀਂ ਕਹਿੰਦੇ, ਨਹੀਂ। ਇਹ ਸਾਡੀ ਮਾਦਰੀ ਜ਼ੁਬਾਨ ਹੈ, ਮਾਂ ਬੋਲੀ। ਪੰਜਾਬੀ ਸਾਡੀ ਮਾਂ ਬੋਲੀ। ਘਰ 'ਚ ਕਿਹੜੀ ਜ਼ੁਬਾਨ ਬੋਲਦੇ ਹੈ? ਪੰਜਾਬੀ ਅੱਜ ਤੁਸੀਂ ਸਾਰਿਆਂ ਨੇ ਘਰੇ ਜਾ ਕੇ ਨਾ ਆਪਣੇ ਪਿਓਾਂ ਕੋਲੋਂ ਤੇ ਮਾਵਾਂ ਕੋਲੋਂ ਤੁਸੀਂ ਇਹ ਪੁੱਛਣਾ ਕਿ ਲੋਹੜੀ ਕਿਹਨੂੰ ਕਹਿੰਦੇ ਨੇ। ਅੱਜ ਦਿਨ 13 ਜਨਵਰੀ ਹੈ, ਦੇਸੀ ਮਹੀਨਾ ਹੈਗਾ ਪੋਹ, ਅੱਗੋਂ ਚੜ੍ਹ ਜਾਣਾ ਮਾਘ। ਪੰਜਾਬੀ ਦੇ ਦੇਸੀ ਮਹੀਨੇ ਵੀ ਨੇ, ਉਹ ਵੀ ਯਾਦ ਕਰਨੇ ਜੇ। ਠੀਕ ਹੈ, ਤੁਸੀਂ ਮੇਰੇ ਕੋਲ ਆਉਂਦੇ ਨੇ, ਤੈਨੂੰ ਉਰਾ ਸੁਣਾ ਫਿਰ, ਸੁਣਾ। ਚੇਤ ਵਿਸਾਖ ਜੇਠ ਹਾੜ ਸਾਵਣ ਭਾਦੋਂ ਅੱਸੂ ਕੱਤਾ ਮੱਘਰ ਪੋਹ ਮਾਹ ਫੱਗਣ। ਸ਼ਹਜ਼ਾਦਾ ਤੂੰ ਜਿਉਂਦਾ ਰੱਖਦਾ ਮੁੰਡਾ ਤੂੰ। ਮੈਂ ਬਰਾੜ ਦਾ ਫੈਸਲਾ ਬਦੋਂ ਪਰਾਉਣਾ ਆ। ਯਾਰ ਤੂੰ ਯਾਦ ਕੀਤੇ ਨੇ? ਤੈਨੂੰ ਕਿਹਨੇ ਯਾਦ ਕਰਾਏ ਨੇ? ਮੈਨੂੰ ਮੇਰੇ ਮਾਮੂ ਨੇ। ਤੇਰੇ ਮਾਮੂ ਨੇ ਯਾਦ ਕਰਾਏ ਨੇ? ਤੂੰ ਸ਼ਹਜ਼ਾਦਾ ਆਪਦੇ ਮਾਮੂ ਨੂੰ ਮੇਰੇ ਵੱਲੋਂ ਕਹੀਂ ਥੈਂਕ ਯੂ, ਠੀਕ ਹੈ ਨਾ? ਯਾਦ ਆ ਵੇਖੋ ਮੁੰਡਿਆਂ ਨੇ ਯਾਦ ਕੀਤੇ ਨਾ ਦੇਸੀ ਮਹੀਨੇ। ਮੇਰੀ ਗੱਲ ਸੁਣੋ, ਉਰਦੂ ਪੜ੍ਹ ਲੈਂਦੇ ਸੀ ਨਾ, ਪੰਜਾਬੀ ਵੀ ਤੁਸੀਂ ਪੜ੍ਹ ਲੈਂਦੇ ਹੋਵੋਗੇ। ਤੁਸੀਂ ਮੇਰੇ ਕੋਲੇ ਆਉਣਾ, ਤੁਹਾਨੂੰ ਮੈਂ ਸਟੀਕਰ ਦੇਣੇ ਨੇ। ਉਹ ਸਟੀਕਰਾਂ ਦੇ ਉੱਤੇ ਸਾਰਾ ਕੁਝ ਲਿਖਿਆ ਹੋਇਆ, ਬਰੋਸ਼ਰ ਨੇ। ਜਦੋਂ ਹੁਣ ਤੁਹਾਡੇ ਸਕੂਲ ਲੱਗਣਗੇ ਨਾ, ਮੈਂ ਤੁਹਾਡੇ ਸਕੂਲਾਂ ਦੇ ਵਿੱਚ ਵੀ ਆਵਾਂਗਾ, ਤੇ ਉਹ ਪੰਜਾਬੀ ਬਾਰੇ, ਲੋਹੜੀ ਬਾਰੇ, ਵਿਸਾਖੀ ਬਾਰੇ ਸਾਰੀ ਜਾਣਕਾਰੀ, ਪੰਜਾਬ ਦੇ ਹੀਰੋਆਂ ਬਾਰੇ ਸਾਰੀ ਜਾਣਕਾਰੀ ਉਹ ਤੁਹਾਨੂੰ ਦੇ। ਤੁਹਾਡੇ ਸਕੂਲਾਂ 'ਚ ਆ ਕੇ ਵੀ ਤੁਹਾਨੂੰ ਦਿਆਂਗਾ, ਤੁਹਾਨੂੰ ਵੀ ਵੈਸੇ ਵੀ ਦਿਆਂਗਾ। ਤੂੰ ਵੀ ਲੈ ਕੇ ਜਾਈ ਮੇਰੇ ਕੋਲ ਪਿਆ ਬਰੋਸ਼ਰ, ਠੀਕ ਹੈ? ਤੈਨੂੰ ਦਿਆਂਗਾ। ਫੈਸਲਾ ਬਦੋਂ ਆਇਆ ਨਾ ਤੂੰ? ਕਿਹਦਾ ਮੁੰਡੇ ਤੇਰੇ ਅੱਬੂ ਦਾ ਨਾਂ ਕੀ? ਅਬਰਾਰ। ਅਬਰਾਰ, ਠੀਕ ਹੋ ਗਿਆ, ਠੀਕ ਨਾ? ਤੁਸੀਂ ਜਾ ਕੇ ਘਰੋਂ ਪੁੱਛਣਾ ਵੀ ਲੋਹੜੀ ਕਿਹਨੂੰ ਕਹਿੰਦੇ ਨੇ। 13 ਤਰੀਕ ਨੂੰ ਹਰ ਸਾਲ, ਜਿਵੇਂ ਆਪਾਂ ਸਾਲ ਬਾਅਦ ਈਦ ਨਹੀਂ ਮਨਾਉਂਦੇ, ਇਸੇ ਤਰ੍ਹਾਂ 13 ਤਰੀਕ ਨੂੰ ਲੋਹੜੀ ਮਨਾਈ ਜਾਂਦੀ, ਠੀਕ ਹੈ ਨਾ? ਬਾਕੀ ਮੈਂ ਤੁਹਾਡੇ ਸਕੂਲੇ ਆਵਾਂਗਾ ਤੇ ਤੁਹਾਨੂੰ ਦੱਸਾਂਗਾ ਸਾਰਾ ਆ ਕੇ। ਚਲੋ ਹੁਣ ਖੇਡੋ, ਮੌਜਾਂ ਕਰੋ। ਅੱਛਾ ਅੱਜ 13 ਜਨਵਰੀ ਹੈ, ਹਾਂ ਪੋਹ ਹੈ, ਮੁੱਕ ਗਿਆ ਪੋਹ, ਹਾਂ ਸਵੇਰੇ ਮਾਘ ਚੜ ਜਾਣਾ। ਅੱਛਾ ਅੱਜ ਦਾ ਦਿਨ ਕਿਹੜਾ ਦਿਨ ਹੈ? ਅੱਜ ਕਿਹੜਾ ਤਿਉਹਾਰ ਹੈ? ਅੱਜ ਕਿਹੜਾ ਐਤਵਾਰ ਹੈ ਕਿ ਸੋਮਵਾਰ ਹੈ? ਆ ਬੇਬੇ ਨੂੰ ਪਤਾ ਹੈ ਲੋਹੜੀ ਨਾ। ਹਾਂ ਲੈ, ਬੇਬੇ ਨੂੰ ਪਤਾ ਰਹਿਣਾ, ਤੈਨੂੰ ਪਤਾ ਹੀ ਨਹੀਂ ਯਾਰ। ਇਹਨੂੰ ਕੱਖ ਨਹੀਂ ਪਤਾ। ਉਹ ਬੇਬੇ ਨੂੰ ਪਤਾ, ਬੇਬੇ ਕਹਿੰਦੀ ਇਹਨੂੰ ਕੱਖ ਨਹੀਂ ਪਤਾ। ਅੱਜ ਲੋਹੜੀ ਹੈ। ਅੱਛਾ, ਪਤਾ ਸੀ ਤੈਨੂੰ ਕਿ ਨਹੀਂ? ਨਹੀਂ ਕੋਈ ਨਹੀਂ। ਮਨਾਉਂਦੇ ਹੁੰਦੇ ਸੀ ਪਹਿਲਾਂ ਤੇਰੇ ਵਕਤ ਦੇ ਵਿੱਚ ਲੋਕ, ਕਿ ਨਹੀਂ? ਹਾਂ ਇਹ ਸਿੱਖਾਂ ਦੀ ਏ। ਸਿੱਖ, ਇਹ ਸਿੱਖ ਮਨਾਉਂਦੇ ਹੁੰਦੇ ਸੀ। ਰੋਲਾ ਛੱਡ ਯਾਰ ਤੂੰ, ਮੈਂ ਪੁੱਛਣ ਡਿਆ ਵੈਸੇ। ਰੋਲਾ ਛੱਡ ਪਰ ਮੈਂ ਮੱਝਾਂ ਅੱਜ ਲਿਆਉਣੀਆਂ ਮੇਰੀ। ਅੱਛਾ, ਮਜ਼ਾ ਲਿਆਉਣੀਆਂ ਨੇ। ਚੱਲ ਠੀਕ ਹੈ, ਆ ਜਾ। ਨੌਜਵਾਨ ਕਹਿੰਦੇ ਨੇ ਕਿ ਕਿਸੇ ਵੀ ਕੌਮ ਦਾ ਅਸਾਸਾ ਹੁੰਦੇ ਨੇ, ਸਰਮਾਇਆ ਹੁੰਦੇ ਨੇ,
ਜਦੋਂ ਵੀ ਕੋਈ ਯੁੱਗ ਪਲਟਿਆ ਤਾਂ ਨੌਜਵਾਨਾਂ ਨੇ ਪਲਟਿਆ। ਸਾਡੇ 3 ਨੌਜਵਾਨ ਬੈਠੇ ਨੇ, ਇੱਕ ਉੱਧਰ ਚਾਹ ਪੀ ਰਿਹਾ, ਕਿਲੋ ਆਟਾ ਖਾਧਾ, ਮਤਲਬ ਉਹਨੇ ਰੋਟੀਆਂ ਖਾਧੀਆਂ ਨੇ 3-4, ਕੰਮ ਕਰਦਾ ਨਾ, ਭੁੱਖ ਲੱਗਦੀ ਹੋਣੀ ਹੈ ਨਾ, ਹੱਸਦਾ ਵੀ ਪਿਆ, ਹੱਸਦਾ ਸੋਹਣਾ ਲੱਗਣਾ। ਹੁਣ ਆਪਾਂ ਨੌਜਵਾਨਾਂ ਨੂੰ ਪੁੱਛਾਂਗੇ, ਅੱਛਾ ਅੱਜ 13 ਜਨਵਰੀ ਹੈ, ਪੋਹ ਦੇਸੀ ਮਹੀਨਾ ਮੁੱਕਦਾ ਪਿਆ, ਅੱਗੋਂ ਮਾਘ ਚੜ੍ਹ ਜਾਣਾ, ਤੇ ਅੱਜ ਦੇ ਦਿਨ ਇੱਕ ਤਿਉਹਾਰ ਹੁੰਦਾ, ਉਹ ਤਿਉਹਾਰ ਦਾ ਪਤਾ ਕਿਹੜਾ ਤਿਉਹਾਰ ਹੁੰਦਾ? ਨਹੀਂ ਪਤਾ। ਉਹ ਲੋਹੜੀ ਤਿਉਹਾਰ ਹੁੰਦਾ। ਦੁੱਲੇ ਭੱਟੀ ਦਾ ਪਤਾ? ਦੁੱਲੇ ਭੱਟੀ ਦਾ ਵੀ ਨਹੀਂ ਪਤਾ? ਲਾਗੇ ਕਰਕੇ ਬੋਲਣਾ ਮੂੰਹ ਦੇ। ਨਹੀਂ ਦੁੱਲੇ ਭੱਟੀ ਦਾ ਵੀ ਤੈਨੂੰ ਦੋਵਾਂ ਨੂੰ ਨਹੀਂ ਪਤਾ? ਅੱਛਾ, ਦੱਸਿਆ ਵੀ ਨਹੀਂ ਕਿਸੇ ਨੇ? ਕਿਤਾਬਾਂ 'ਚ ਕਿਤੇ ਪੜ੍ਹਿਆ ਹੋਵੇ ਦੁੱਲੇ ਭੱਟੀ ਬਾਰੇ? ਆਪਣੇ ਪੰਜਾਬ ਦਾ ਇੱਕ ਹੀਰੋ ਆ, ਉਹਦਾ ਨਾਮ ਪੂਰਾ ਸੀ ਰਾਏ ਅਬਦੁੱਲਾ ਖਾਂ ਭੱਟੀ, ਵਲਦ ਫਰੀਦ ਭੱਟੀ। ਦਾਦੇ ਦਾ ਨਾਮ ਸੀ ਸਾਂਦਲ ਭੱਟੀ, ਹਾਫਜ਼ਾਬਾਦ ਦਾ ਸੀ। ਮੁਗਲਾਂ ਦੇ ਖਿਲਾਫ ਉਹਨੇ ਜੰਗ ਲੜੀ ਸੀ, ਲੜਾਈ ਲੜੀ ਸੀ, ਠੀਕ ਆ। ਉਹਦੇ ਨਾਂ ਤੇ ਕਿਸਾਨਾਂ ਦੀ ਜਿਹੜੀ ਫਸਲ ਨਹੀਂ ਆਉਂਦੀ ਸਰਦੀਆਂ ਦੇ ਵਿੱਚ, ਕਮਾਦ ਆਉਂਦਾ, ਗਰਮੀਆਂ 'ਚ ਕਣਕ ਆਉਂਦੀ, ਜਿਹਨੂੰ ਆਪਾਂ ਹਾੜੀ ਸੌਣੀ ਕਹਿੰਦੇ ਆ। ਇਹ ਹਾੜੀ ਸੌਣੀ ਦੇ 2 ਤਿਉਹਾਰ ਹੁੰਦੇ ਨੇ, ਇੱਕ ਲੋਹੜੀ, ਉਹ ਸਰਦੀਆਂ ਦਾ ਜਦੋਂ ਕਮਾਦ ਆਉਂਦਾ, ਜਿਵੇਂ ਆਪਾਂ ਬੈਠੇ ਅੱਗ ਬਾਲ ਕੇ ਸੇਕਦੇ ਨੇ, ਦਾ ਪੂਰਾ ਕਨਸੈਪਟ ਤੁਹਾਨੂੰ ਮੈਂ ਵੀਡੀਓ ਤੋਂ ਬਾਅਦ ਸਮਝਾਵਾਂਗਾ। ਇਸੇ ਤਰ੍ਹਾਂ ਜਿਹੜੀ ਵਿਸਾਖੀ ਆ ਉਹਦਾ ਵੀ ਐਵੇਂ ਹੀ ਹੈ ਕਿ ਜਦੋਂ ਕਣਕਾਂ ਨੂੰ ਹੱਥ ਲੱਗਦਾ ਨਾ, ਤੇ ਉਹ ਕਿਸਾਨ ਦੇ ਘਰ ਦਾਣੇ ਆਉਂਦੇ ਨੇ, ਖੁਸ਼ੀ ਆਉਂਦੀ, ਉਸ ਖੁਸ਼ੀ ਦੇ ਵਿੱਚ ਆਪਦਾ ਦਿਨ ਸੈਲੀਬ੍ਰੇਟ ਕਰਦਾ ਤੇ ਮਠਿਆਈ ਵੰਡਦਾ ਲੋਕਾਂ 'ਚ ਕਿ ਅੱਜ ਮੇਰੇ ਕੋਲ ਰਿਜ਼ਕ ਆਉਣ ਲੱਗਾ। ਤੁਹਾਨੂੰ ਪਹਿਲਾਂ ਨਹੀਂ ਪਤਾ, ਕਿਤੇ ਵੀ ਨਹੀਂ ਲੋਹੜੀ ਦਾ ਸੁਣਿਆ ਪੜਿਆ ਯਾਰ। ਇਹ ਗੱਲ ਤਾਂ ਅਫਸੋਸ ਦੀ ਹੈ। ਨੌਜਵਾਨ ਜੇ ਆਪਣੇ ਕੋਸ਼ਿਸ਼ ਕਰੋ, ਥੋੜ੍ਹਾ ਜਿਹਾ ਪੜ੍ਹ ਲਿਆ ਕਰੋ। ਸਕੂਲਾਂ ਕਾਲਜਾਂ 'ਚ ਨਹੀਂ ਪੜ੍ਹਾਇਆ ਜਾਂਦਾ, ਨੈੱਟ ਤੋਂ ਮਾੜਾ ਮੋਟਾ ਕੱਢ ਕੇ ਪੜ੍ਹ ਲਿਆ ਕਰੋ ਕਿ ਨਹੀਂ? ਹੁਣ ਨੈੱਟ ਤਾਂ ਭਰਿਆ ਪਿਆ ਆਪਣਾ ਸਾਰਾ ਹੀ, ਪੜਾਂਗੇ। ਅੱਛਾ ਚਲੋ ਠੀਕ ਹੈ, ਅੱਲਾ ਖੈਰ ਕਰੇਗਾ। ਹੋਰ ਸਾਡੇ ਬਾਬਾ ਜੀ ਬੈਠੇ ਨੇ, ਉਹਨਾਂ ਨੂੰ ਵੀ ਪੁੱਛਦੇ ਆ ਤੇ ਉਹ ਪਤਾ ਲੱਗਦਾ ਦੱਸਦੇ ਨੇ ਕਿ ਨਹੀਂ ਦੱਸਦੇ। ਇੱਧਰ ਦੀ ਲਗਾ ਪਰ ਨਾਲ ਢਾਰੀ ਵਿਖਾ, ਪਤਾ ਲੱਗੇ ਬੰਦਿਆਂ ਨੂੰ ਕਿ ਲਹਿੰਦੇ ਪੰਜਾਬ ਦੇ ਵਿੱਚ ਅੱਜ ਵੀ ਜਿਹੜਾ ਹੈਗਾ ਨਾ, ਬੰਦੇ ਇੰਝ ਢਾਣੀਆਂ 'ਤੇ ਬੈਠੇ ਨੇ ਅੱਲਾ ਹੀ ਸਪੁਰਦ ਕਰਕੇ। ਬਾਬਾ ਜੀ ਸੁਣਾਓ, ਕੀ ਹਾਲ ਚਾਲ ਹੈ? ਫਿੱਟ ਫਾਟ ਮਾਸ਼ਾਅੱਲਾ, ਸਿਹਤ ਤਬੀਅਤ ਮਾਸ਼ਾਅੱਲਾ ਠੀਕ ਹੈ? ਆ ਮਾੜਾ ਜਿਹਾ ਇੱਥੇ ਲਾ ਲਿਆ ਜੇ, ਇਹ ਤੁਹਾਡੇ ਨਾਲ ਨਿੱਕੀ ਜੀ ਅਸੀਂ ਨਾ ਗੱਲਬਾਤ ਸਾਂਝੀ ਕਰਨੀ ਹੈ, ਇਹ ਮੈਂ ਤੁਹਾਡੇ ਇੱਥੇ ਲਾ ਦੇਵਾਂ ਤਾਂ ਕਿ ਤੁਹਾਡੀ ਆਵਾਜ਼ ਸੋਹਣੀ ਆਵੇ, ਬਸ ਇੱਥੇ ਠੀਕ ਹੈ। ਹੋਰ ਬਾਬਾ ਜੀ ਠੀਕ ਠਾਕ? ਅੱਲਾ ਦਾ ਸਿਹਤ ਮਾਸ਼ਾਅੱਲਾ ਠੀਕ ਹੈ? ਸ਼ੁਕਰ ਹੈ ਅੱਲਾ ਦਾ ਜੀ। ਬਾਬਾ ਜੀ ਕਿੰਨੀ ਉਮਰ ਹੋ ਗਈ ਹੁਣ? ਉਮਰ 80 ਤੋਂ ਉੱਤੇ ਜਾਂਦੇ ਪਏ। ਮਾਸ਼ਾਅੱਲਾ 80 ਤੋਂ ਉੱਤੇ ਜਾਂਦੇ ਪਏ ਜੀ। ਅੱਛਾ ਬਾਬਾ, ਅੱਜ ਪੋਹ ਮੁੱਕਦਾ ਪਿਆ ਜੀ, ਸਵੇਰੇ ਮਾਘ ਚੜ੍ਹ ਜਾਣਾ। ਹਾਂਜੀ, ਅੱਜ 13 ਜਨਵਰੀ ਹੈ। ਅੱਜ ਕੋਈ ਜਿਹੜਾ ਤਿਉਹਾਰ ਹੁੰਦਾ ਉਹਦਾ ਪਤਾ ਅੱਜ ਕਿਹੜਾ ਤਿਉਹਾਰ ਹੈ? ਅੱਜ ਐਤਵਾਰ ਕਿਹੜਾ ਹੈ? ਤਿਉਹਾਰ ਜਿਵੇਂ ਆਪਾਂ ਦਿਨ ਮਨਾਉਂਦੇ ਹਾਂ, ਜਿਵੇਂ ਈਦ ਮਨਾਉਂਦੇ ਹਾਂ ਜਾਂ ਕੋਈ ਹੋਰ ਦਿਨ। ਅੱਛਾ, ਹਾਂ ਬੇਸਿਕਲੀ ਮੈਂ ਤੁਹਾਨੂੰ ਦੱਸ ਦਿੰਦਾ, ਅੱਜ ਲੋਹੜੀ। ਆਹੋ, ਮਤਲਬ ਪੋਹ ਦੇ ਐਂਡ ਤੇ ਜਿਵੇਂ ਸਿਆਣੇ ਆਂਦੇ ਨੇ ਕਿ ਪੋਹ ਰਿੱਧੀ ਤੇ ਮਾਘ ਖਾਧੀ, ਹਾਂਜੀ ਲੋਹੜੀ। ਤੇ ਇਹਦੇ ਬਾਰੇ ਪਤਾ ਹੈ ਬਾਬਾ ਜੀ ਕੋਈ ਲੋਹੜੀ ਬਾਰੇ? ਯਾਰ ਕੋਈ ਨਹੀਂ ਖਿਆਲ ਕੀਤਾ ਕਦੇ ਨਹੀਂ ਖਿਆਲ ਕੀਤਾ? ਅੱਛਾ ਅੱਛਾ, ਪਹਿਲਾਂ ਆਪਣਾ ਜਦੋਂ ਪਾਕਿਸਤਾਨ ਬਣਿਆ ਉਸ ਤੋਂ ਬਾਅਦ ਮਨਾਉਂਦੇ ਸੀ ਇੱਧਰ ਲੋਕ ਕਿ ਨਹੀਂ? ਮਨਾਉਂਦੇ ਸੀ, ਉਸ ਤੋਂ ਬਾਅਦ ਲੋਕ ਮਨਾਉਂਦੇ ਸੀ, ਮਨਾਉਂਦੇ ਰਹੇ। ਫਿਰ ਹੌਲੀ ਹੌਲੀ ਖਤਮ ਹੋ ਗਿਆ, ਜਿਵੇਂ ਵਿਸਾਖੀ। ਹੁਣ ਇੱਥੇ ਆ ਗਏ ਨਾ, ਹਾਂ ਹਾਂ, ਆਪਣਾ ਜਾਫਰ ਸਾਦਕ ਇਮਾਮ ਹੋਏ ਨੇ। ਹਾਂਜੀ 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 ਹਾਂਜੀ, ਉਹਨਾਂ ਦਾ ਲੋਕ ਕੂੜਿਆਂ ਦਾ ਖਤਮ ਦਵਾਉਂਦੇ ਨੇ। ਅੱਛਾ, ਉਹਨਾਂ ਦਾ ਲੋਕ ਇਮਾਮ ਜਾਫਰ ਸਾਦਕ ਦੇ ਕੁੰਡਿਆਂ ਦਾ ਖਤਮ ਦਵਾਉਂਦੇ ਨੇ। ਉਹ ਆਪਣਾ ਮਤਲਬ ਕਿ ਉਹ ਇੱਕ ਮਜ਼ਹਬੀ ਹੈ। ਹਾਂ, ਮਜ਼ਹਬੀ ਹੈ, ਆਪਣਾ ਮਜ਼ਹਬੀ ਤਿਉਹਾਰ ਹੈ, ਮਜ਼ਹਬੀ ਦਿਨ ਕਹਿ ਲਓ। ਇਮਾਮ ਹੈ ਨਾ ਉਹ ਵੀ। ਹਾਂ ਬਿਲਕੁਲ ਬਿਲਕੁਲ, ਬੀਬੀ ਫਾਤਿਮਾ ਅਲੈਹਿਸ ਸਲਾਮ ਦੀ ਔਲਾਦ ਹੈ ਨਾ। ਹਾਂਜੀ 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 ਹਾਂਜੀ, ਮਤਲਬ ਉਹ ਮਜ਼ਹਬੀ। ਲੇਕਿਨ ਜਿਹੜਾ ਆਪਣਾ ਪੰਜਾਬ ਦਾ ਤਿਉਹਾਰ ਹੈ ਲੋਹੜੀ, ਇਹ ਨਹੀਂ ਮਨਾਉਂਦੇ। ਨਹੀਂ, ਇਹ ਨਹੀਂ। ਬਾਬਾ ਦੁੱਲੇ ਭੱਟੀ ਦਾ ਤਾਂ ਪਤਾ ਹੋਣਾ? ਉਹ ਸੁਣਿਆ ਹੋਇਆ ਹੈ ਨਾ, ਨਾਂ ਸੁਣਿਆ ਦੁੱਲੇ ਭੱਟੀ ਦਾ? ਦੁੱਲੇ ਭੱਟੀ ਦਾ, ਦੁੱਲਾ ਭੱਟੀ ਹਾਫਜ਼ਾਬਾਦ ਵਾਲਾ। ਹਾਂ ਹਾਂ, ਉਹ ਦੁੱਲਾ ਹੋਇਆ, ਇਹ ਹੋਇਆ ਚਨਾਹ ਦਾ ਦੁੱਲਾ। ਹਾਂ, ਦੁੱਲਾ ਚਨਾਹ ਦਾ। ਤੇ ਮਿਰਜ਼ਾ ਹੋਇਆ ਰਾਵੀ ਦਾ। ਰਾਵੀ ਦਾ, ਹਾਂਜੀ। ਇਹਨਾਂ ਦੀਆਂ ਗੱਲਾਂ ਤਾਂ ਸੁਣੀਆਂ। ਮਿਰਜ਼ਾ ਤਾਂ ਆਪਣੇ ਕੋਲ ਹੈ ਨਾ ਜੀ ਇੱਥੇ। ਹਾਂ, ਕੋਲ ਦਾਨਾਬਾਦ। ਤੇ ਲੇਕਿਨ ਇਹ ਮਤਲਬ ਕਿ ਦੁੱਲੇ ਭੱਟੀ ਦੇ ਨਾਲ ਹੀ ਲੋਹੜੀ ਜੋੜੀ ਜਾਂਦੀ ਹੈ। ਦੁੱਲਾ ਮੁਸਲਮਾਨ ਸੀ ਲੇਕਿਨ ਲੋਹੜੀ ਕੋਈ ਨਹੀਂ ਮਨਾਉਂਦੇ ਆਪਣੇ ਲੋਕ ਇੱਥੇ। ਨਹੀਂ ਮਨਾਉਂਦੇ ਕੋਈ ਨਹੀਂ। ਹਾਂਜੀ ਹਾਂਜੀ, ਦੁੱਲਾ ਤਾਂ ਮੁਸਲਮਾਨ ਹੀ ਸੀ। ਦੁੱਲਾ ਮੁਸਲਮਾਨ। ਅਕਬਰ ਬਾਦਸ਼ਾਹ ਦੇ ਵਕਤ ਚ ਹੋਇਆ। ਅਕਬਰ ਬਾਦਸ਼ਾਹ ਦੇ ਨਾਲ ਹੀ ਉਹਦੀ ਲੜਾਈ ਹੋਈ ਸੀ। ਹਾਂ, ਲੜਾਈ ਵੀ ਹੋਈ ਹੈ ਤੇ ਕਈ ਕੁਛ ਹੋਇਆ ਹੈ। ਹਾਂ, ਉਹ ਮਰਦ ਬੰਦਾ ਸੀ, ਉਹ ਨਹੀਂ ਨਾ ਕੋਈ ਸਮਝ ਨਹੀਂ। ਹਾਂ, ਦੁੱਲਾ ਮਰਦ ਬੰਦਾ ਸੀ। ਜ਼ਾਹਦ, ਹਾਂਜੀ, ਇੱਕ ਸਵਾਲ ਤੇਰੇ ਤੋਂ ਪੁੱਛਣਾ ਵਾ। ਅੱਜ ਹੈਗੀ 13 ਜਨਵਰੀ, ਹਾਂਜੀ 13 ਤਰੀਕ। ਅੱਜ ਪੋਹ ਮੁੱਕ ਗਿਆ, ਹਾਂਜੀ ਸਵੇਰੇ ਮਾਘ ਚੜ੍ਹ ਜਾਣਾ, ਹਾਂਜੀ, ਹੈ ਨਾ? ਅੱਜ ਦੇ ਦਿਨ ਇੱਕ ਤਿਉਹਾਰ ਹੁੰਦਾ। ਉਹ ਕਿਹੜਾ ਤਿਉਹਾਰ ਹੁੰਦਾ? ਉਹ ਪੰਜਾਬ ਦਾ, ਆਪਣੇ ਪੰਜਾਬ ਦੇ ਵਿੱਚ ਨਾ ਸਾਰੇ ਪੁਰਾਣੇ ਲੋਕ ਬਜ਼ੁਰਗ ਆਪਣੇ ਹਾਂਜੀ ਮਨਾਉਂਦੇ ਰਹੇ ਨੇ। ਤੇ ਉਹ ਤਿਉਹਾਰ ਵੀ ਦੁੱਲਾ ਭੱਟੀ ਰਾਏ ਅਬਦੁੱਲਾ ਖਾਂ ਭੱਟੀ, ਹਾਂਜੀ, ਪਿੰਡੀ ਭੱਟੀਆਂ ਵਾਲਾ, ਉਹਦੇ ਨਾਲ ਜੁੜਦਾ। ਪਤਾ ਹੋਣਾ ਕਿ ਨਹੀਂ? ਨਹੀਂ, ਲੋਹੜੀ ਉਹਨੂੰ ਕਹਿੰਦੇ ਨੇ। ਠੀਕ। ਲੋਹੜੀ ਦਾ ਤਿਉਹਾਰ, ਲੋਹੜੀ ਦੇ ਬਾਰੇ ਪਤਾ? ਨਹੀਂ।
ਅੱਗੇ ਕਦੀ ਸੁਣਿਆ? ਨਹੀਂ। ਕਿਤੋਂ ਪੜ੍ਹਿਆ? ਨਹੀਂ ਪੜ੍ਹਿਆ। ਤੁਹਾਨੂੰ ਪਤਾ ਹੈ ਜੀ? ਹੈਂ, ਇੱਕ ਮਿੰਟ। ਨਹੀਂ ਮਤਲਬ ਤਿਉਹਾਰ ਜਿਵੇਂ ਆਪਣਾ ਪੋ ਰਿੱਧੀ ਤੇ ਮਾਂ ਖਾ। ਹਾਂ, ਪੋ ਰਿੱਧੀ ਤੇ ਮਾਂ ਖਾਦੀ। ਇਹ ਲੋਹੜੀ ਦਾ ਤੁਹਾਨੂੰ ਪਤਾ ਹੈ ਜੀ ਇਹਦੇ ਬਾਰੇ ਮਾੜਾ ਮੋਟਾ? ਅੱਗੇ ਕਿਤੇ ਮਤਲਬ ਵੱਡਿਆਂ ਕੋ ਸੁਣਿਆ ਸੀ, ਉਹ ਵੱਡੇ ਮਨਾਉਂਦੇ ਹੁੰਦੇ ਸੀ। ਦੁੱਲੇ ਭੱਟੀ ਦਾ ਪਤਾ ਹੋਣਾ? ਨਹੀਂ। ਫਰੀਦ ਭੱਟੀ ਦਾ ਪੁੱਤਰ, ਪਿੰਡੀ ਭੱਟੀਆਂ ਵਾਲਾ, ਜਿਹਨੇ ਅਕਬਰ ਬਾਦਸ਼ਾਹ ਨਾਲ ਜੰਗ ਲੜੀ। ਸ਼ਾਇਦ ਸੁਣਿਆ ਹੀ ਹੈ ਲੇਕਿਨ ਅੱਜ ਐਡਾ ਕਨਫਰਮ ਨਹੀਂ। ਉਹਦਾ ਨਹੀਂ ਪਤਾ। ਮਤਲਬ ਲੋਹੜੀ ਦਾ ਨਾਂ ਸੁਣਿਆ ਪਹਿਲੇ, ਮਨਾਈ ਕਦੀ ਨਹੀਂ। ਹੁਣ ਤਾਂ ਤਿਉਹਾਰ ਹੀ ਨਹੀਂ ਹੁੰਦੇ ਅੱਗੇ ਪੁਰਾਣੇ ਜ਼ਮਾਨੇ 'ਚ। ਹਾਂ, ਹੁਣ ਕੋਈ ਨਹੀਂ। ਚਲੋ ਸਹੀ ਹੈ। ਹਾਂਜੀ, ਵੇਖਿਆ ਤੁਸੀਂ ਕਿ ਇੱਕ 12 ਸਾਲ ਦੇ ਜਵਾਕ ਤੋਂ ਲੈ ਕੇ 80 ਸਾਲ ਦੇ ਬਜ਼ੁਰਗ ਤੱਕ ਅਸੀਂ ਪੁੱਛ ਕੇ ਆਏ ਹਾਂ ਕਿ ਸ਼ਾਇਦ ਕਿਸੇ ਨੂੰ ਲੋਹੜੀ ਬਾਰੇ ਪਤਾ ਹੋਵੇ ਜਾਂ ਅੱਜ ਦਾ ਦਿਨ ਕਿਸੇ ਨੂੰ ਪਤਾ ਹੋਵੇ ਤੇ ਕਿਸੇ ਨੂੰ ਵੀ ਨਹੀਂ ਪਤਾ। ਅਸੀਂ 20 ਤੋਂ 22 ਸਾਲ ਦੇ ਨੌਜਵਾਨ ਨੂੰ ਵੀ ਪੁੱਛਿਆ ਜਿਹੜਾ ਤਾਲੀਮ ਦੀ ਰਾਹ 'ਤੇ ਤੁਰਿਆ ਹੋਇਆ, ਉਹਨੂੰ ਵੀ ਨਹੀਂ ਪਤਾ। ਇੱਕ ਬਾਜ਼ਾਰ ਦੇ ਵਿੱਚ ਮੈਂ ਖੜਾ ਸਾਂ ਕਿ ਚਾਚੇ ਨੂੰ ਮੈਂ ਜਦ ਪੁੱਛ ਰਿਹਾ ਸਾਂ ਕਿ ਲੋਹੜੀ ਏ ਅੱਜ ਤੈਨੂੰ ਪਤਾ, ਤੇ ਉਹ ਕਹਿੰਦਾ ਮੈਨੂੰ ਨਹੀਂ ਪਤਾ। ਅੰਦਰ ਬੂਹਾ ਖੁੱਲ੍ਹਾ ਸੀ, ਬੀਬੀ ਉਹਨਾਂ ਦੀ ਗੋਹਾ ਚੱਕ ਰਹੀ ਸੀ। ਉਹਨੇ ਅੰਦਰੋਂ ਪੂਰੇ ਗੁੱਸੇ ਦੇ ਵਿੱਚ ਮੈਨੂੰ ਆਵਾਜ਼ ਦਿੱਤੀ ਆ। ਉਹਨੇ ਕਿਹਾ ਮੈਨੂੰ ਪਤਾ ਆ। ਮੈਂ ਕਿਹਾ ਕੀ ਹੁੰਦਾ? ਉਹਨੇ ਕਿਹਾ ਅੱਜ ਲੋਹੜੀ ਆ। ਮੈਂ ਕਿਹਾ ਹਾਂ ਲੋਹੜੀ ਆ, ਪਰ ਉਹਨੇ ਕਿਹਾ ਤਾਂ ਸਿੱਖਾਂ ਦੀ ਲੋਹੜੀ ਆ, ਅਸੀਂ ਕਾਹਤੇ ਮਨਾਈਏ ਲੋਹੜੀ? ਅਸੀਂ ਕੋਈ ਸਿੱਖ ਹਾਂ? ਇਸ ਤਰ੍ਹਾਂ ਕਰਕੇ ਉਹ ਪੂਰੇ ਗੁੱਸੇ ਦੇ ਨਾਲ ਅੰਦਰੋਂ ਬੋਲੀ। ਮੈਂ ਕਿਹਾ 2 ਮਿੰਟ ਹੋਰ ਖੜੇ ਰਿਹਾ ਤਾਂ ਸ਼ਾਇਦ ਇਹ ਮੇਰੇ 'ਤੇ ਕੋਈ ਐਲੀਗੇਸ਼ਨ ਲਾ ਦੇਵੇ, ਕਿਉਂਕਿ ਇੱਥੇ ਫਤਵਾ ਹਰ ਬੰਦਾ ਜੇਬ 'ਚ ਪਾ ਕੇ ਘੁੰਮਦਾ, ਅਤੇ ਉਹ ਮਿੰਟ 'ਚ ਫਤਵਾ ਦੇ ਕੇ ਤੇ ਬੰਦੇ ਨੂੰ ਜਾਨੋਂ ਵੀ ਮਾਰ ਦਿਓ ਤਾਂ ਕਿਸੇ ਨੂੰ ਕੋਈ ਪਰਵਾਹ ਕੋਈ ਨਹੀਂ, ਕਿਉਂਕਿ ਉਹਦੇ ਖਿਲਾਫ ਫਤਵਾ ਜੂ ਹੋ ਗਿਆ। ਹਰ ਬੰਦੇ ਨੇ ਜੇਬ 'ਚ ਫਤਵਾ ਪਾਇਆ, ਮਿੰਟ 'ਚ ਕਹਿ ਦੇਣਾ ਸੀ ਇਹ ਤਾਂ ਸਿੱਖ ਹੋ ਗਿਆ। ਅਤੇ ਖੈਰ ਨਾ ਮੇਰੇ ਕੋਲ ਤਾਂ ਪੱਗਾਂ ਵਾਲੇ ਆਉਂਦੇ ਵੀ ਨੇ। ਹੈਂ, ਅੱਗੇ ਸਾਰਾ ਪਿੰਡ ਮੇਰਾ ਕਹਿੰਦਾ ਇਹਦੇ ਕੋਲ ਸਿੱਖ ਆਉਂਦੇ ਨੇ ਅਤੇ ਉਹਨਾਂ ਦਾ ਨਾਲ ਹੀ ਬਹਿੰਦਾ, ਖਾਂਦਾ ਪੀਂਦਾ, ਨਾਲ ਹੀ ਤੁਰਿਆ ਫਿਰਦਾ, ਇਹ ਵੀ ਸਿੱਖ ਹੀ ਹੈ। ਅਤੇ ਮੈਂ ਕਿਹਾ ਇੱਥੇ ਕੋਈ ਫਤਵਾ ਕੱਢ ਕੇ ਮੇਰੇ ਮਾਰਦਾ। ਅੱਛਾ, ਗੱਲ ਇਹ ਵੀ ਸਾਰਿਆਂ ਨੂੰ ਪੁੱਛਿਆ ਮੈਂ, ਅਗਲੇ ਪਿੰਡਾਂ 'ਚ ਜਾਵਾਂ ਇਹੀ ਹਾਲ ਹੈ, ਸ਼ਹਿਰਾਂ 'ਚ ਜਾਵਾਂ ਇਹੀ ਹਾਲ ਹੋਣਾ। ਗੱਲ ਕਰਨ ਦੀ ਇਹ ਆ ਕਿ ਮੈਂ ਕਹਿੰਦਾ ਹੁੰਦਾ ਕਿ ਸਾਡਾ ਪੰਜਾਬ ਨਹੀਂ ਇਕੱਲਾ ਵੰਡਿਆ ਗਿਆ, ਇਕੱਲੀ ਧਰਤੀ ਨਹੀਂ ਵੰਡੀ ਗਈ, ਸਾਡੀ ਬੋਲੀ ਵੀ ਵੰਡੀ ਗਈ, ਸਾਡਾ ਸੱਭਿਆਚਾਰ ਵੀ ਵੰਡਿਆ ਗਿਆ, ਸਾਡੇ ਤਿਉਹਾਰ ਵੀ ਵੰਡੇ ਗਏ, ਸਾਡੀ ਰਹਿਤ ਬਹਿਤ ਵੀ ਵੰਡੀ ਗਈ, ਸਾਡਾ ਇਤਿਹਾਸ ਵੀ ਵੰਡਿਆ ਗਿਆ, ਸਾਡੇ ਯੋਧੇ, ਹੀਰੋ, ਰਾਜੇ ਮਹਾਰਾਜੇ ਸਾਡੇ ਉਹ ਵੀ ਵੰਡੇ ਗਿਆ। ਸਮਝ ਆਈ? ਅੱਜ ਤੁਸੀਂ ਵੇਖ ਲਓ ਕਿ ਦੁੱਲੇ ਭੱਟੀ ਨੂੰ ਵੀ ਲੋਕ ਸਿੱਖ ਸਮਝਦੇ ਨੇ। ਅੱਜ ਇਹਨਾਂ ਨੂੰ ਲੋਹੜੀ ਦਾ ਨਹੀਂ ਪਤਾ। ਹਰ ਬੰਦਾ ਲੋਹੜੀ ਵਿਸਾਖੀ ਸਿੱਖਾਂ ਦੇ ਨਾਂ ਲਾਉਂਦਾ, ਕਿਉਂਕਿ ਜਦ ਪਾਰਟੀਸ਼ਨ ਹੋਈ ਹੈ ਤਾਂ ਸਾਡੇ ਹਾਕਮਾਂ ਨੇ ਸਾਨੂੰ ਇੱਧਰ ਤੋਰਿਆ, ਇਰਾਨ, ਅਫਗਾਨਿਸਤਾਨ, ਸਾਊਦੀਆ, ਅਰਬਾਂ ਵਾਲੇ ਪਾਸੇ ਵੀ। ਇੱਧਰੋਂ ਆਪਣਾ ਜਾ ਕੇ ਇਤਿਹਾਸ ਖੋਜੋ, ਆਪਣੇ ਹੀਰੋ, ਆਪਣੇ ਤਿਉਹਾਰ ਇੱਧਰੋਂ ਖੋਜੋ। ਹੈਂ, ਇਹ ਜਿਹੜੇ ਨੇ ਲੋਹੜੀ ਆ, ਵਿਸਾਖੀ ਆ, ਤੁਹਾਡੇ ਤਿਉਹਾਰ ਨਹੀਂ ਹੈਗੇ, ਇਹ ਪੰਜਾਬੀ ਬੋਲੀ ਹੈ, ਤੁਹਾਡੀ ਬੋਲੀ ਨਹੀਂ ਹੈਗੀ। ਔਰ ਜਨਰਲ ਜ਼ਿਆ ਦੇ ਦੌਰ ਦੇ ਵਿੱਚ ਤਾਂ ਹੱਡੂ 20 ਮਕਾਈਆਂ ਗਈਆਂ, ਔਰ ਜਿਹੜਾ ਬੰਦਾ ਪੰਜਾਬੀ ਬੋਲਦਾ ਸੀ ਉਹਨੂੰ ਸਜ਼ਾਵਾਂ ਦਿੱਤੀਆਂ ਗਈਆਂ, ਔਰ ਪੰਜਾਬੀ ਬੋਲਣ 'ਤੇ ਪਾਬੰਦੀਆਂ ਲਾਈਆਂ ਗਈਆਂ। ਅਤੇ ਅੱਜ ਇਹ ਹਾਲਾਤ ਆ ਗਏ ਨੇ ਕਿ ਸਾਡੀ ਬੋਲੀ ਨਾਲੋਂ ਤਾਂ ਆਪਣੇ ਵਿਰਸੇ ਨਾਲੋਂ ਕਿੰਨੀ ਜੁੜਤ ਜਿਹੜੀ ਆ ਉਹ ਟੁੱਟ ਚੁੱਕੀ ਆ। ਮੈਨੂੰ ਬਹੁਤ ਸਾਰੇ ਬੰਦੇ ਗੱਲ ਕਰਦੇ ਨੇ ਕਿ ਸਰਕਾਰ ਤੂੰ ਕੀ ਲੈਣਾ ਇਹਨਾਂ ਚੀਜ਼ਾਂ ਤੋਂ, ਤੂੰ ਬੋਲੀ ਲਈ ਬੋਲਦਾ, ਇਤਿਹਾਸ ਲਈ ਬੋਲਦਾ, ਜਾਂ ਸਾਰਾ ਦਿਨ ਸੋਸ਼ਲ ਮੀਡੀਆ 'ਤੇ ਗੱਲ ਕਰਦਾ ਰਹਿਣਾ ਪੰਜਾਬੀਅਤ ਦੀ। ਅਤੇ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਆਹ ਚੀਜ਼ਾਂ ਨੇ, ਆਹ ਵੇਖੋ। ਅਸੀਂ ਇਹਨਾਂ ਬੰਦਿਆਂ ਨੂੰ, ਇਹਨਾਂ ਲੋਕਾਂ ਨੂੰ ਇਹ ਜਾਣਕਾਰੀ ਦੇਣਾ ਚਾਹੁੰਦੇ ਹਾਂ ਜਿਹੜੀ ਕਿਤਾਬਾਂ 'ਚ ਨਹੀਂ ਦਿੱਤੀ ਜਾਂਦੀ। ਅਸੀਂ ਬੋਲਦੇ ਹਾਂ, ਸਾਡੇ ਬੋਲਣ ਦਾ ਫਾਇਦਾ ਇਹ ਹੋਇਆ ਕਿ ਅੱਜ ਪੰਜਾਬੀ ਬੋਰਡ ਸੜਕਾਂ 'ਤੇ ਲੱਗ ਰਹੇ ਨੇ, ਅੱਜ ਸਕੂਲਾਂ ਕਾਲਜਾਂ ਦੇ ਵਿੱਚ ਪੰਜਾਬੀ ਦੀ ਗੱਲ ਹੋ ਰਹੀ ਹੈ। ਅੱਜ ਪੰਜਾਬ ਦੀ ਵਜ਼ੀਰ ਆਲਾ ਪੰਜਾਬ ਮਰੀਅਮ ਨਵਾਜ਼ ਸ਼ਰੀਫ ਨੇ ਫੈਸਲਾਬਾਦ ਵੂਮਨ ਕਾਲਜ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਜ਼ੁਬਾਨ ਦਾ ਇੱਕ ਸਬਜੈਕਟ ਜਿਹੜਾ ਉਹ ਲਾਗੂ ਕੀਤਾ। ਪਹਿਲੇ ਕਿਉਂ ਨਹੀਂ ਸੀ ਹੈਗਾ? ਹੁਣ ਹੋਇਆ, ਕਿਉਂਕਿ ਸੋਸ਼ਲ ਮੀਡੀਆ ਸਭ ਤੋਂ ਵੱਡਾ ਹਥਿਆਰ ਹੈ। ਅਸੀਂ ਇਹਦੇ 'ਤੇ ਬੋਲੇ ਹਾਂ। ਸਾਡੇ ਵੱਲ ਵੇਖ ਕੇ ਅੱਜ ਕਿੰਨੇ ਕੰਟੈਂਟ ਕ੍ਰੀਏਟਰ, ਜਿਵੇਂ ਮੈਂ ਪਹਿਲੇ ਵੀਡੀਓ ਦੇ ਸ਼ੁਰੂ ਕੀ ਦੱਸਿਆ ਕਿ ਸ਼ੁਰੂ ਹੋ ਗਏ ਨੇ, ਜਿਹੜੇ ਪੰਜਾਬੀ ਲਈ ਗੱਲ ਕਰ ਰਹੇ ਨੇ, ਆਪਣੇ ਇਤਿਹਾਸ ਲਈ ਗੱਲ ਕਰ ਰਹੇ ਨੇ। ਅਤੇ ਆਹੀ ਚੀਜ਼ ਹੈ, ਮੈਂ ਇਸ ਵਜ੍ਹਾ ਤੋਂ ਬੋਲਦਾ। ਆ ਤੁਹਾਡੇ ਸਾਹਮਣੇ ਲਾਈਵ ਹੈ, ਕਿਸੇ ਨੂੰ ਕਿੰਨੀਆਂ ਚੀਜ਼ਾਂ ਦਾ ਪਤਾ ਨਹੀਂ ਪਤਾ, ਨਾ ਇਹ ਸਕੂਲਾਂ 'ਚ ਨੇ, ਨਾ ਇਹ ਕਿਤਾਬਾਂ 'ਚ ਨੇ। ਉਹ ਬਜ਼ੁਰਗਾਂ ਨੂੰ ਨਹੀਂ ਪਤਾ ਜਿਨ੍ਹਾਂ ਨੇ ਆਪਣੇ ਜਵਾਕਾਂ ਬੱਚਿਆਂ ਨੂੰ ਦੱਸਣਾ ਨਾ, ਉਹਨਾਂ ਨੂੰ ਨਹੀਂ ਪਤਾ ਹੈਗਾ। ਉਹਨਾਂ ਨੂੰ ਪਤਾ ਹੋਊਗਾ ਅਤੇ ਉਹ ਬੋਲੀ ਬਾਰੇ ਅਤੇ ਲੋਹੜੀ ਬਾਰੇ ਅਤੇ ਵਿਸਾਖੀ ਬਾਰੇ ਅਤੇ ਪੰਜਾਬ ਬਾਰੇ ਅਤੇ ਪੰਜਾਬੀਅਤ ਬਾਰੇ, ਇਤਿਹਾਸ ਬਾਰੇ ਦੱਸਣਗੇ। ਉਹਨਾਂ ਨੂੰ ਖੁਦ ਨਹੀਂ ਪਤਾ ਹੈਗਾ। ਅਤੇ ਫਿਰ ਜ਼ਿੰਮੇਵਾਰੀ ਸਾਨੂੰ ਸਾਰਿਆਂ ਨੂੰ ਲੈਣੀ ਪੈਣੀ ਹੈ, ਇਹ ਦੱਸਣਾ ਪੈਣਾ। ਔਰ ਮੈਂ ਐਂਡ 'ਤੇ ਜਾਂਦੇ ਹੋਇਆਂ ਫਿਰ ਇਹ ਦੱਸ ਦਿਆਂ ਕਿ ਇਹ ਸਰਵੇ ਤੋਂ ਵੀ ਕਈਆਂ ਨੂੰ ਥੱਲੇ ਗੁੱਸਾ ਆਉਣਾ ਕਿ ਤੂੰ ਕੋਈ ਪੁੱਛਦਾ ਫਿਰਨਾ ਹੈ। ਗੱਲ ਇਹ ਵੇ ਕਿ ਦੁੱਲਾ ਭੱਟੀ, ਮੈਂ ਸਾਰਿਆਂ ਨੂੰ ਦੱਸਿਆ ਕਿ ਰਾਏ ਅਬਦੁੱਲਾ ਖਾਂ ਭੱਟੀ ਇੱਕ ਮੁਸਲਮਾਨ ਸੀ। ਉਹਦੇ ਪਿਓ ਦਾ ਨਾਮ ਫਰੀਦ ਭੱਟੀ ਸੀ, ਦਾਦੇ ਦਾ ਨਾਮ ਸਾਂਦਲ ਭੱਟੀ ਸੀ। ਪਿੰਡੀ ਭੱਟੀਆਂ ਹਾਫਜ਼ਾਬਾਦ ਦਾ ਉਹ ਰੈਸ਼ੀ ਸੀ। ਅਕਬਰ ਬਾਦਸ਼ਾਹ ਮੁਗਲ ਦੇ ਨਾਲ ਉਹਦੀ ਲੜਾਈ ਹੋਈ ਸੀ, ਇਹ ਸਾਰਿਆਂ ਨੂੰ ਪਤਾ। ਸਿਰਫ ਔਰ ਸਿਰਫ ਲਗਾਨ, ਟੈਕਸ, ਜ਼ੁਲਮ, ਜਬਰ, ਉਹ ਅਕਬਰ ਬਾਦਸ਼ਾਹ ਜਿਹਨੇ ਇੱਥੇ ਲੋਕਾਂ ਦੇ ਉੱਤੇ ਜ਼ੁਲਮ ਢਾਏ ਅਤੇ ਦੀਨੇ ਅਲਾਈ ਉਹਨੇ ਬਣਾਇਆ, ਉਹਦੇ ਖਿਲਾਫ ਉਹ ਬੰਦਾ ਲੜਿਆ ਦੁੱਲਾ ਭੱਟੀ।
ਦੁੱਲੇ ਭੱਟੀ ਦੇ ਨਾਂ ਤੇ ਲੋਹੜੀ ਮਨਾਈ ਜਾਂਦੀ ਹੈ। ਸੈਕੰਡ ਇਹ ਕਿਸਾਨਾਂ ਦੇ ਨਾਂ ਜਾਂਦੀ ਹੈ, ਕਿਉਂਕਿ ਜਿਸ ਤਰ੍ਹਾਂ ਸਾਡੀਆਂ ਛਮਾਈ ਦੀਆਂ ਫਸਲਾਂ ਆਉਂਦੀਆਂ ਨੇ, ਵਿਸਾਖੀ ਆਉਂਦੀ ਆ, ਇਸੇ ਤਰ੍ਹਾਂ ਕਣਕ ਘਰ 'ਚ ਆਉਂਦੀ ਹੈ, ਉਹਦੀ ਖੁਸ਼ੀ ਕਰਦਾ ਕਿਸਾਨ। ਜਿਸ ਤਰ੍ਹਾਂ ਹੁਣ ਕਮਾਨ ਦੀ ਫਸਲ ਆਉਂਦੀ ਹੈ ਤੇ ਇਹਦੀ ਖੁਸ਼ੀ ਕਰਦਾ ਕਿਸਾਨ। ਸਮਝ ਆਈ ਨਾ। ਤੇ ਨਾਲ ਦੀ ਨਾਲ ਇਹਨਾਂ ਦਿਹਾੜਿਆਂ ਦੇ ਵਿੱਚ ਸੁੰਦਰੀ ਤੇ ਮੁੰਦਰੀ, ਦੋ ਹਿੰਦੂ ਭੈਣਾਂ ਜਿਨ੍ਹਾਂ ਨੂੰ ਇਹ ਚੁੱਕ ਕੇ ਲੈ ਆਇਆ ਸੀ ਅਕਬਰ ਬਾਦਸ਼ਾਹ ਦਾ ਕੋਈ, ਤੁਸੀਂ ਕਹਿ ਲਓ ਕੋਈ ਜਗੀਰਦਾਰ ਸੀ, ਕੋਈ ਤਗੜਾ ਬੰਦਾ ਸੀ ਵਿਆਹ ਕਰਨ ਵਾਸਤੇ। ਤੇ ਉਹਨਾਂ ਨੂੰ ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ ਦੁੱਲਾ ਭੱਟੀ ਵਾਲਾ, ਉਹਨਾਂ ਦੇ ਪਿਓ ਬਣ ਕੇ ਦੁੱਲੇ ਭੱਟੀ ਨੇ ਉਹਨਾਂ ਨੂੰ ਸ਼ੱਕਰ ਪਾਈ, ਉਹਨਾਂ ਨੂੰ ਵਿਆਹਿਆ ਕਿਤੇ ਹੋਰ ਥਾਂ ਤੇ ਉਹਨਾਂ ਦੇ ਧਰਮ ਦੇ ਵਿੱਚ। ਤੇ ਉਸ ਜਗੀਰਦਾਰ ਦੇ ਕੋਲੋਂ, ਉਹ ਅਕਬਰ ਬਾਦਸ਼ਾਹ ਦੇ ਗੁੰਡੇ ਦੇ ਕੋਲੋਂ ਉਹਨਾਂ ਦੀ ਜਾਨ ਛਡਾਈ ਇਹ ਉਹਦੇ ਨਾਂ 'ਤੇ ਅੱਗ ਬਾਲੀ, ਆਪ ਉਹਨਾਂ ਦੇ ਫੇਰੇ ਕਰਵਾਏ, ਅੱਗ ਸੇਕੀ ਫਿਰ ਉੱਥੇ ਬੈਠ ਕੇ। ਇਹ ਅੱਗ ਦਾ ਕਨਸੈਪਟ ਉੱਥੋਂ ਚਾਲੂ ਹੁੰਦਾ, ਦੁੱਲੇ ਦੇ ਨਾਲ ਵੀ ਜੁੜਦੀ ਹੈ। ਬੇਸਿਕਲੀ ਇਹ ਕਿਸਾਨ ਦੇ ਨਾਲ ਜੁੜਦੀ ਹੈ। ਨਾਲੇ ਮੈਂ ਫਿਰ ਦੱਸ ਦਿਆਂ ਕਿ ਤਿਉਹਾਰ ਜਿਹੜੇ ਖਿੱਤੇ ਦੇ ਮਿੱਟੀ ਦੇ ਤਿਉਹਾਰ ਹੁੰਦੇ ਨੇ, ਉਹ ਕਦੇ ਵੀ ਕਿਸੇ ਇੱਕ ਧਿਰ ਦੇ, ਕਿਸੇ ਇੱਕ ਧਰਮ ਦੇ, ਕਿਸੇ ਇੱਕ ਕੌਮ ਦੇ ਤਿਉਹਾਰ ਨਹੀਂ ਹੁੰਦੇ। ਉਹ ਤਿਉਹਾਰ ਸਭ ਦੇ ਸਾਂਝੇ ਹੁੰਦੇ ਨੇ। ਲੋਹੜੀ ਹੈ, ਵਿਸਾਖੀ ਹੈ, ਜਾਂ ਸਾਡਾ ਕੋਈ ਹੋਰ ਤਿਉਹਾਰ ਹੈ। ਈਦਾਂ ਨੇ ਤਾਂ ਸਾਡੀਆਂ ਮੁਸਲਮਾਨਾਂ ਦੀਆਂ ਨੇ। ਜੇ ਕੋਈ ਸਿੱਖਾਂ ਦਾ ਤਿਉਹਾਰ ਹੈ, ਹਿੰਦੂਆਂ ਦਾ ਤਿਉਹਾਰ ਹੈ, ਕ੍ਰਿਸਚਨ ਕੋਈ ਤਿਉਹਾਰ ਹੈ, ਤਾਂ ਉਹਨਾਂ ਧਾਰਮਿਕ ਨੇ ਤਾਂ ਉਹਨਾਂ ਦੇ ਤਿਉਹਾਰ ਨੇ। ਲੇਕਿਨ ਇਹ ਸਾਡੇ ਖਿੱਤੇ ਦਾ ਤਿਉਹਾਰ ਹੈ, ਸਕਾਫਤੀ ਤਿਉਹਾਰ ਨੇ ਸਾਡੇ। ਇਹਨਾਂ ਨੂੰ ਨਹੀਂ ਛੱਡਣਾ ਚਾਹੀਦਾ। ਜਿਉਂਦੇ ਵਸਦੇ ਰਹੋ ਅੱਲਾ ਦੇ ਵਾਲੇ। ਜਦੋਂ ਤੱਕ ਸਾਹ ਹੈਗੇ ਨੇ ਅਸੀਂ ਕੰਮ ਕਰਦੇ ਰਹਾਂਗੇ, ਜਿੰਨਾ ਸਾਡੇ ਕੋਲ ਹੋਇਆ ਅਸੀਂ ਕਰਦੇ ਰਹਾਂਗੇ।